जी हैबत जी हैबत ਇਹ ਮਨਾਜ਼ਰ ਹਨ ਰਾਜਨਪੁਰ ਦੇ। ਰਾਜਨਪੁਰ ਪੰਜਾਬ ਦਾ ਉਹ ਜ਼ਿਲ੍ਹਾ ਜਿਹੜਾ ਸਿੰਧ ਤੇ ਬਲੋਚਿਸਤਾਨ ਦੇ ਨਾਲ ਜੁੜਦਾ। ਉਵੇਂ ਤੇ ਸੈਲਾਬ ਨੇ ਪੂਰੇ ਪਾਕਿਸਤਾਨ 'ਚ ਹੀ ਤਬਾਹੀ ਮਚਾਈ ਹੋਈ ਆ। ਸਿੰਧ ਵੀ ਬੁਰੀ ਤਰ੍ਹਾਂ ਮੁਤਾਸਰ ਹੋਇਆ, ਕੇਪੀ ਦੇ ਵਿੱਚ ਵੀ ਬਹੁਤ ਜ਼ਿਆਦਾ ਸੈਲਾਬ ਆਇਆ, ਪਰ ਜਿਹੜਾ ਪੰਜਾਬ ਆ ਉਹ ਵੀ ਬਹੁਤ ਜ਼ਿਆਦਾ ਮੁਤਾਸਰ ਹੋਇਆ। ਰਾਜਨਪੁਰ ਦਾ ਇਲਾਕਾ ਜਿਹੜਾ ਹਰ ਪਾਸਿਓਂ ਤਬਾਹ ਹੋਇਆ, ਉਹਦੀ ਤਬਾਹੀ ਦੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਸਰਦਾਰ ਵੀ ਆ, ਜਿਹਦੀ ਵਜ੍ਹਾ ਤੋਂ ਲੋਕ ਪਾਣੀ 'ਚ ਫਸੇ, ਪਾਣੀ 'ਚ ਡੁੱਬੇ, ਸ਼ਹਿਰਾਂ ਦੇ ਸ਼ਹਿਰ ਡੁਬੋਤੇ ਉਹਨਾਂ ਨੇ। ਹਾਲਾਂਕਿ ਜਿਹੜਾ ਉੱਥੇ ਸੈਲਾਬ ਆਉਂਦਾ ਰੁਦਕੂਈਆਂ ਦਾ ਹਰ ਸਾਲ ਹੀ ਆਉਂਦਾ। ਤੌਂਸੇ ਵਾਲੇ ਪਾਸਿਓਂ, ਡੇਰਾ ਗਾਜ਼ੀ ਖਾਨ ਵਾਲੇ ਪਾਸਿਓਂ ਰੁਦਕੂਈਆਂ ਆਉਂਦੀਆਂ ਵਾ, ਥੱਲੇ ਆਉਂਦਾ ਪਾਣੀ। ਉਹਨਾਂ ਦਾ ਰਾਹ ਬਣਿਆ ਹੋਇਆ, ਉਹ ਸਿੱਧਾ ਜਾ ਕੇ ਦਰਿਆ 'ਚ ਪੈ ਜਾਂਦਾ ਸੀ। ਪਰ ਉਹਨਾਂ ਰਾਹਾਂ ਦੇ ਉੱਤੇ ਫਸਲਾਂ ਕਾਸ਼ਤ ਕਰ ਲਈਆਂ ਸਰਦਾਰਾਂ ਨੇ, ਜਿਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਤਬਾਹੀ ਹੋਈ ਔਰ ਉਹ ਪਾਣੀ ਨੂੰ ਰਾਹ ਨਹੀਂ ਲੱਭਿਆ। ਆ ਤੁਸੀਂ ਦੇਖਿਆ ਕਿ ਸੜਕ ਨੂੰ ਕੱਟ ਕਰਕੇ ਪਾਣੀ ਲੰਘਾਉਣਾ ਪਿਆ। ਜਦੋਂ ਪਾਣੀ ਨੂੰ ਰਾਹ ਨਹੀਂ ਲੱਭਿਆ, ਉਹਨੇ ਹਰ ਪਾਸੇ ਫਿਰ ਜਾਣਾ ਹੀ ਜਾਣਾ ਸੀਗਾ। ਲੋਕਾਂ ਨੂੰ ਘਰ ਛੱਡ ਕੇ ਬਾਹਰ ਆ ਕੇ ਨਹਿਰਾਂ ਦੀਆਂ ਪਟੜੀਆਂ 'ਤੇ ਰਹਿਣਾ ਪੈ ਰਿਹਾ, ਕੋਈ ਸੜਕਾਂ 'ਤੇ ਆ ਕੇ ਬੈਠੇ ਕਿ ਜਿੱਥੇ ਕੋਈ ਨਾ ਕੋਈ ਬਚਤ ਹੋਵੇ। ਪਾਣੀ ਐਵੇਂ ਆਇਆ ਕਿ ਘਰਾਂ ਦੇ ਘਰ ਜਿਹੜੇ ਸੀਗੇ ਡੁੱਬ ਗਏ। ਲੋਕਾਂ ਨੂੰ ਪੈਦਲ ਨਿਕਲਣਾ ਪਿਆ ਆਪਣੇ ਇਲਾਕਿਆਂ ਦੇ ਵਿੱਚੋਂ, ਔਰ ਪਾਣੀ ਦੇ ਵਿੱਚੋਂ ਤੁਰਨਾ ਸੌਖਾ ਕੰਮ ਨਹੀਂ। ਆਹ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਲੋਕਾਂ ਦੀ ਗੁਰਬਤ ਦਾ ਆਲਮ ਔਰ ਪਰੇਸ਼ਾਨੀ ਦਾ ਆਲਮ, ਕਿ ਉਹ ਘਰੋਂ ਨਿਕਲ ਰਹੇ ਆ ਅਤੇ ਨਾਲ ਕੋਈ ਥੈਲਾ ਇੱਕ ਸਮਾਨ ਦਾ ਵੀ ਚੁੱਕ ਕੇ ਲਿਆਂਦੇ ਆ। ਔਰ ਘਰ ਜਿਹੜੇ ਸੀ ਢਹਿ ਗਏ ਆ ਬਿਲਕੁਲ। ਦਰਖਤ ਅੱਧੇ ਅੱਧੇ ਡੁੱਬੇ ਪਏ ਆ। 8-8 ਫੁੱਟ ਪਾਣੀ ਹੈ ਇੱਥੇ। ਆਹ ਦੂਜੀ ਮੰਜ਼ਿਲ ਆ ਘਰ ਦੀ ਜਿਹੜੀ ਇੱਥੇ ਸਾਨੂੰ ਦਿਸ ਰਹੀ ਹੈ। ਯਾਨੀ ਹਾਲਾਤ ਜਿਹੜੇ ਆ ਬਹੁਤ ਖ਼ਰਾਬ ਹੋਏ, ਔਰ ਸਰਦਾਰਾਂ ਦੀ ਵਜ੍ਹਾ ਤੋਂ ਬਹੁਤਾ ਕੰਮ ਜਿਹੜਾ ਖ਼ਰਾਬ ਹੋਇਆ। ਉਹਨਾਂ ਨੇ ਫਾਜ਼ਲਪੁਰ ਵਰਗਾ ਸ਼ਹਿਰ ਉਹਨਾਂ ਨੇ ਕਿਹਾ ਡੁੱਬਦਾ ਡੁਬੋ ਦਿਓ, ਸਾਡੇ ਪਾਸੇ ਪਾਣੀ ਨਹੀਂ ਕੱਢਣਾ। ਉੱਥੇ ਬੰਨ ਲੱਗੇ ਹੋਏ ਸੀਗੇ, ਬੰਨ ਤੋੜਨ ਗਈ ਇੰਤਜ਼ਾਮੀਆ, ਅਸਲਾ ਲੈ ਕੇ ਸਰਦਾਰਾਂ ਦੇ ਬੰਦੇ ਖੜ੍ਹੇ ਹੋਏ ਕਿ ਇੱਥੇ ਅਸੀਂ ਆਪਣੇ ਪਾਸੇ ਪਾਣੀ ਨਹੀਂ ਆਉਣ ਦੇਣਾ। ਜਿਹੜੇ ਮਰਜ਼ੀ ਲੋਕਾਂ ਦੇ ਘਰ ਡੁਬੋ ਦਿਓ, ਬਸਤੀਆਂ ਡੁਬੋ ਦਿਓ, ਜਿੱਥੇ ਮਰਜ਼ੀ ਪਾਣੀ ਜਾਣ ਦਿਓ। ਅਤੇ ਹਰ ਪਾਸੇ ਫਿਰ ਪਾਣੀ ਜਦੋਂ ਖਿਲਰਿਆ, ਲੋਕਾਂ ਦੇ ਪੂਰੇ ਪੂਰੇ ਕਸਬੇ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ। ਹਰ ਪਾਸੇ ਪਾਣੀ ਨੇ ਤਬਾਹੀ ਫੇਰਤੀ, ਬੇਘਰ ਹੋਏ ਲੋਕ। ਔਰ ਉਹਦੇ ਨਾਲ ਨਾਲ ਸਭ ਤੋਂ ਵੱਡੀ ਜਿਹੜੀ ਬੇਹਿੱਸੀ ਦਾ ਮੁਜ਼ਾਹਰਾ ਕੀਤਾ ਸਾਡੀਆਂ ਹਕੂਮਤਾਂ ਨੇ, ਪੰਜਾਬ ਦੇ ਵਿੱਚ PTI ਦੀ ਹਕੂਮਤ, ਖੈਬਰ ਪਖਤੂਨਖਵਾ ਦੇ ਵਿੱਚ PTI ਦੀ ਹਕੂਮਤ, ਬਲੋਚਿਸਤਾਨ ਦੇ ਵਿੱਚ ਰਲੀ ਮਿਲੀ ਹਕੂਮਤ, ਅਤੇ ਸਿੰਧ ਦੇ ਵਿੱਚ PP ਦੀ ਹਕੂਮਤ। ਸਾਰੀਆਂ ਹਕੂਮਤਾਂ ਜਿਹੜੀਆਂ ਦੜ ਵੱਟ ਕੇ ਬੈਠੀਆਂ ਰਹੀਆਂ। ਬਿਲਕੁਲ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਤਰ੍ਹਾਂ ਜਾ ਕੇ ਅਸੀਂ ਲੋਕਾਂ ਦੀ ਇਮਦਾਦ ਕਰੀਏ ਜਾਂ ਲੋਕਾਂ ਨੂੰ ਰੈਸਕਿਊ ਕਰੀਏ। ਜਿਹੜੇ ਆਪਣੇ ਛੋਟੇ ਛੋਟੇ ਮਾਮਲਿਆਂ ਲਈ ਹੈਲੀਕਾਪਟਰ ਕੱਢ ਕੇ ਤੁਰ ਪੈਂਦੇ ਆ, ਜਿਹੜੇ ਸਾਡੇ ਸਿਆਸਤਦਾਨ ਘੁੰਮਣ ਲਈ। ਇਮਰਾਨ ਖਾਨ ਜਿਹੜਾ ਵਾ ਵਜ਼ੀਰ ਆਲਾ KP ਦਾ ਹੈਲੀਕਾਪਟਰ ਇਸਤੇਮਾਲ ਕਰਦਾ, ਪਰ 5 ਭਰਾ ਜਿਹੜੇ ਪਾਣੀ ਦੇ ਵਿੱਚ ਖੜ੍ਹੇ ਡੁੱਬ ਗਏ, ਉੱਥੇ ਨਹੀਂ ਇਹ ਜਾ ਸਕੇ। ਅਸੀਂ ਲੋਕਾਂ ਦੀਆਂ ਬਸਤੀਆਂ ਦੇ ਵਿੱਚ ਕਸ਼ਤੀਆਂ ਦੇ ਜ਼ਰੀਏ ਪਹੁੰਚੇ, ਜਾ ਕੇ ਦੇਖੀਏ ਕਿ ਹਾਲਾਤ ਕੀ ਆ। ਆਹ ਤੁਸੀਂ ਦੇਖੋ ਕਿ ਪਾਣੀ ਘਰਾਂ 'ਚ ਵੜਿਆ ਹੋਇਆ, ਲੋਕ ਕੁਛ ਕਰ ਨਹੀਂ ਸਕਦੇ। ਸਿਰਫ ਇਹੀ ਨਹੀਂ, ਇਹ ਇਲਾਕਾ ਤਾਂ ਜੋ ਹੈ ਹੀ ਹੈ ਆ, ਇੱਥੇ ਤਾਂ ਜੋ ਪਰੇਸ਼ਾਨੀ ਬਣੀ ਰਹੀ ਆ ਲੋਕਾਂ ਨੂੰ। ਆਮ ਤੌਰ 'ਤੇ ਖੇਤ ਆ ਜਿਹੜੇ, ਉਹਨਾਂ 'ਚ ਤਾਂ ਕਈ ਫੁੱਟ ਪਾਣੀ ਜਮ੍ਹਾਂ ਹੋਣਾ ਹੀ ਸੀ। ਜਿਹੜੀਆਂ ਬਸਤੀਆਂ ਹੁੰਦੀਆਂ, ਜਿਹੜੇ ਡੇਰੇ ਹੁੰਦੇ, ਉੱਚੇ ਥਾਵਾਂ 'ਤੇ ਬਣਾਏ ਜਾਂਦੇ ਆ, ਉੱਥੇ ਵੀ ਪਾਣੀ ਦਾ ਇਹ ਹਾਲ ਆ। ਯਾਨੀ ਤਬਾਹੀ ਐਸੀ ਹੋਈ ਆ ਲੋਕਾਂ ਦੀ ਕਿ ਉਹਨੂੰ ਆਬਾਦ ਕਰਨਾ ਇੱਕ ਚੰਗਾ ਭਲਾ ਟਾਈਮ ਲੱਗ ਜਾਣਾ। ਪਰ ਹਕੂਮਤਾਂ ਨੂੰ ਹਾਲੇ ਤਾਈਂ ਕੋਈ ਹੋਸ਼ ਨਹੀਂ ਆਇਆ। ਨਾ ਵਫਾਕੀ ਹਕੂਮਤ ਕੁਛ ਕਰ ਰਹੀ ਆ, ਨਾ ਸੂਬਾਈ ਹਕੂਮਤਾਂ ਕੁਛ ਕਰ ਰਹੀਆਂ, ਅਤੇ ਹਰ ਪਾਸੇ ਪਾਣੀ ਜਿਹੜਾ ਵਾ ਉਹ ਤਬਾਹੀ ਫੇਰਦਾ ਪਿਆ ਵਾ। ਅੱਜ ਵੀ ਜੇ ਸਾਡੇ ਹਕੂਮਤਾਂ ਨੂੰ ਕੋਈ ਖਿਆਲ ਆ ਜਾਵੇ, ਦਰਿਆਵਾਂ ਦੇ ਬੇਟ ਦੇ ਵਿੱਚ ਜਿਹੜੇ ਬੰਦ ਬਣਾ ਕੇ ਜਿਹੜੀਆਂ ਉੱਥੇ ਫਸਲਾਂ ਕਾਸ਼ਤ ਕੀਤੀਆਂ ਜਾਂਦੀਆਂ, ਜਿਹੜੇ ਰਾਹ ਬੰਦ ਕੀਤੇ ਜਾਂਦੇ ਆ, ਜਿਹੜੇ ਦੂਜੇ ਪਾਸੇ ਰਾਹ ਬੰਦ ਹੁੰਦੇ ਆ ਪਾਣੀ ਦੇ, ਉਹ ਅਗਰ ਖੁਲਾਤੇ ਜਾਣ ਤਾਂ ਇਹ ਹਾਲ ਨਾ ਹੋਵੇ ਕਿ ਲੋਕਾਂ ਨੂੰ ਬਾਹਰ ਆ ਕੇ ਆਪਣੀਆਂ ਟਰਾਲੀਆਂ ਦੇ ਥੱਲੇ, ਅਤੇ ਬੰਨ ਉੱਧਰ ਵੀ ਪਾਣੀ ਉੱਧਰ ਵੀ ਪਾਣੀ, ਵਿਚਾਲੇ ਜਿਹੜਾ ਪਾਣੀ ਜ਼ਮੀਨ ਉੱਚੀ ਸੀ, ਉੱਥੇ ਉਹਨਾਂ ਨੇ ਆ ਕੇ ਝੌਂਪੜੀ ਬਣਾ ਕੇ, ਝੁੱਗੀ ਬਣਾ ਕੇ ਲੋਕ ਰਹਿਣ 'ਤੇ ਮਜਬੂਰ ਹੋ ਜਾਂਦੇ ਆ। ਯਾਨੀ ਕਿ ਜਿਹੜੇ ਕਈ ਸਾਲਾਂ ਦੇ ਨਸਲਾਂ ਦੇ ਲੋਕ ਆਬਾਦ ਸੀ, ਉਹਨਾਂ ਦੇ ਘਰ ਜਦੋਂ ਰੁੜਦੇ ਆ, ਇਹਦਾ ਅੰਦਾਜ਼ਾ ਕੋਈ ਆਮ ਬੰਦਾ ਨਹੀਂ ਲਾ ਸਕਦਾ। ਇਹ ਤਾਂ ਹਾਲ ਸੀ ਸੈਲਾਬ ਦਾ। ਅਤੇ ਜਿਹੜੇ ਨਾਲ ਦੇ ਇਲਾਕੇ ਆ, ਤੁਸੀਂ ਉਹ ਦੇਖੋ ਕਿ ਉਹ ਇੰਨੇ ਮੁਤਾਸਰ ਹੋਏ ਆ ਕਿ ਰਾਹ ਖਰਾਬ ਹੋ ਗਏ, ਲੋਕਾਂ ਨੂੰ ਇੰਨੀ ਪਰੇਸ਼ਾਨੀ ਹੋ ਰਹੀ ਆ। ਅੱਜ ਜਨਾਜ਼ਾ ਇੱਕ ਲੈ ਕੇ ਜਾ ਰਿਹਾ, ਬੰਦਾ ਮਰ ਗਿਆ, ਉਹਦਾ ਜਨਾਜ਼ਾ ਪੜ੍ਹਨ ਲਈ ਲੈ ਕੇ ਜਾ ਰਿਹਾ, ਅਤੇ ਅੱਗੋਂ ਰਾਹ ਨਹੀਂ ਹੈ ਕਿ ਉਹ ਕਿੱਧਰ ਨੂੰ ਜਾ ਸਕਣ, ਕਿਹੜੇ ਪਾਸੇ ਜਾਣ ਅਤੇ ਜਾ ਕੇ ਜਨਾਜ਼ਾ ਪੜ੍ਹਨ।
ਤੇ ਉਹਨੂੰ ਜਾ ਕੇ ਫਿਰ ਦੱਬ ਸਕਣ। ਯਾਨੀ ਹਾਲਾਤ ਇੰਨੇ ਖਰਾਬ ਹੋਏ ਹੋਏ ਆ ਇੱਥੇ, ਤੇ ਹਕੂਮਤ ਨੂੰ ਕਿਸੇ ਕਿਸਮ ਦੀ ਕੋਈ ਹੋਸ਼ ਨਹੀਂ, ਕੋਈ ਵੇਲ ਨਹੀਂ। ਗੱਡੀਆਂ ਲੋਕਾਂ ਦੀਆਂ ਫਸ ਜਾਂਦੀਆਂ, ਜਨਾਜ਼ੇ ਫਸ ਜਾਂਦੇ ਆ। ਯਾਨੀ ਇਹ ਉਹ ਇਲਾਕਾ ਜਿੱਥੇ ਸੈਲਾਬ ਨਹੀਂ ਆਇਆ, ਇਹ ਬਾਰਿਸ਼ਾਂ ਦੇ ਨਾਲ ਉੱਥੇ ਵੀ ਇੰਨੀ ਤਬਾਹੀ ਫਿਰ ਗਈ ਆ। ਤੇ ਬਾਰਿਸ਼ ਜਿਹੜੀ ਸੈਲਾਬ ਆਇਆ ਜਿੱਥੇ, ਉੱਥੇ ਜਿੰਨੀ ਤਬਾਹੀ ਫਿਰੀ ਆ, ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਓ।